ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं थोड़ी होस्ट रीत कौर न्यूज़ TV 84 ਦੇ ਨਾਲ ਵੀਅਰਸ। ਅੱਜ 9 ਅਕਤੂਬਰ ਦਾ ਦਿਨ ਹੈ। ਅੱਜ ਤੋਂ 23 ਸਾਲ ਪਹਿਲਾਂ 9 ਅਕਤੂਬਰ 1992 ਨੂੰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਜੀ ਨੇ ਸਿੱਖ ਕੌਮ ਦੀ ਆਨ ਸ਼ਾਨ ਤੇ ਮਾਣ ਲਈ ਸ਼ਹੀਦੀ ਪਾਈ ਸੀ। ਅੱਜ ਇਹਨਾਂ ਦੀ ਯਾਦ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਸਮਾਗਮ ਹੋਇਆ, ਪਰ ਜਥੇਦਾਰ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਸਾਰੇ ਅਧਿਕਾਰੀ ਗਾਇਬ ਸਨ। ਵਿਊਅਰਸ, ਕਿੱਥੇ ਅਕਾਲ ਤਖਤ ਸਾਹਿਬ ਦੀ ਅਜ਼ਮਤ ਦੇ ਲਈ ਇਹਨਾਂ ਸੂਰਵੀਰਾਂ ਨੇ ਸ਼ਹੀਦੀ ਦਿੱਤੀ ਸੀ। ਉਸ ਵੇਲੇ ਤਾਂ ਸਰਕਾਰ ਨੇ ਅਕਾਲ ਤਖਤ ਟੈਂਕਾਂ ਤੋਪਾਂ ਦੇ ਨਾਲ ਢਾਇਆ ਸੀ, ਪਰ ਫਿਰ ਵੀ ਅਕਾਲ ਤਖਤ ਸਾਹਿਬ ਹਰ ਇੱਕ ਸਿੱਖ ਦੇ ਅੰਦਰ ਵਸਦਾ ਰਿਹਾ। ਪਰ ਅੱਜ ਅਕਾਲ ਤਖਤ ਦੇ ਜਥੇਦਾਰ ਅਕਾਲ ਤਖਤ ਦੀ ਮਰਿਆਦਾ ਨੂੰ ਛਿੱਕੇ ਟੰਗ ਕੇ ਸਿੱਖਾਂ ਦੇ ਦਿਲਾਂ ਵਿੱਚੋਂ ਅਕਾਲ ਤਖਤ ਲਈ ਸਨਮਾਨ, ਸਤਿਕਾਰ ਤੇ ਸਮਰਪਣ ਨੂੰ ਢਾਹ ਲਗਾ ਰਹੇ ਹਨ। ਪਰ ਅਸੀਂ ਇਹਨਾਂ ਦੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੇ। ਸਿੱਖ ਸੰਗਤਾਂ ਦੇ ਵਿੱਚ ਇਹਨਾਂ ਦੇ ਇਰਾਦਿਆਂ ਸੰਬੰਧੀ ਕਾਫੀ ਜਾਗਰੂਕਤਾ ਹੈ। ਇਹੀ ਕਾਰਨ ਹੈ ਕਿ ਹੁਣ ਜਥੇਦਾਰ ਆਪਣੇ ਕੀਤੇ ਗਲਤ ਫੈਸਲਿਆਂ ਕਰਕੇ ਲੁਕਦੇ ਫਿਰਦੇ ਹਨ। ਸ਼ਹੀਦ ਭਾਈ ਜਿੰਦਾ ਸੁੱਖਾ ਜੀ ਦੇ ਅੱਜ ਸ਼ਹੀਦੀ ਸਮਾਗਮ ਵੇਲੇ ਵੀ ਇਹ ਆਪਣੇ ਘਰ ਲੁਕ ਕੇ ਬੈਠੇ ਰਹੇ। ਸੋ ਵਿਊਅਰਸ, ਅੱਜ ਅਸੀਂ ਇਸ ਸਮਾਗਮ ਬਾਰੇ ਵਿਸ਼ੇਸ਼ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਦਲ ਖਾਲਸਾ ਜਥੇਬੰਦੀ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਘੁਮਾਣ ਜੀ ਨਾਲ, ਜਿਹੜੇ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਅੱਜ ਦਾ ਅਸੀਂ ਵਿਸ਼ੇਸ਼ ਜਿਹੜਾ ਪ੍ਰੋਗਰਾਮ ਤੁਹਾਨੂੰ ਕਰ ਰਹੇ ਹਾਂ ਬੇਸਿਕਲੀ ਸ਼ਹੀਦ ਭਾਈ ਜਿੰਦਾ ਸੁੱਖਾ ਜੀ ਦੀ ਉਹਨਾਂ ਦੀ ਪਰਸਨੈਲਿਟੀ ਤੇ ਹੀ ਬੇਸਡ ਹੈ। ਅਸੀਂ ਆਪਣੀ ਯੰਗ ਜਨਰੇਸ਼ਨ ਨੂੰ ਉਹਨਾਂ ਦੀ ਪਰਸਨੈਲਿਟੀ ਬਾਰੇ ਜਾਗਰੂਕ ਕਰਵਾਵਾਂਗੇ। ਸੋ ਬੇਸਿਕਲੀ ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਜਿਹੜਾ ਇਹਨਾਂ ਦੀ ਯਾਦ ਦੇ ਵਿੱਚ ਅੱਜ ਅਕਾਲ ਤਖਤ ਸਾਹਿਬ ਜਿਹੜਾ ਸਮਾਗਮ ਹੋਇਆ ਸੀਗਾ, ਉਸ ਤੋਂ ਸ਼ੁਰੂ ਕਰਦੇ ਹਾਂ। ਉਹ ਕਿਵੇਂ ਰਿਹਾ, ਸਾਨੂੰ ਉਸ ਬਾਰੇ ਜਾਣਕਾਰੀ ਦਿਓ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਸੰਗਤਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਹਾਜ਼ਰੀਆਂ ਭਰਨੀਆਂ ਸੀਗੀਆਂ ਔਰ 9 ਵਜੇ ਦੇ ਲਾਗੇ ਤਕਰੀਬਨ ਇਹ ਜਿਹੜਾ ਸਮਾਗਮ ਆ ਇਹਦਾ ਭੋਗ ਪੈਂਦਾ, ਫਿਰ ਕੀਰਤਨ ਹੁੰਦਾ ਤੇ ਇਸ ਤੋਂ ਬਾਅਦ ਸ਼ਹੀਦ ਪਰਿਵਾਰਾਂ ਦੇ ਸਨਮਾਨ ਵਗੈਰਾ ਹੁੰਦੇ ਆ। ਤੇ ਹਰ ਸਾਲ ਹੀ ਦੂਰੋਂ ਨੇੜਿਓਂ ਜਿਹੜੇ ਸਿੱਖ ਸੰਘਰਸ਼ ਨੂੰ ਪਿਆਰ ਕਰਦੇ ਆ, ਅਕਾਲ ਤਖਤ ਸਾਹਿਬ ਦੀ ਅਜ਼ਮਤ ਨੂੰ ਪਿਆਰ ਕਰਦੇ ਆ, ਗੁਰੂ ਸਾਹਿਬ ਨੂੰ ਇੱਥੇ ਮਤਲਬ ਆਪਣਾ ਸ਼ਰਧਾ ਸਤਿਕਾਰ ਭੇਂਟ ਕਰਨ ਆਉਂਦੇ ਆ। ਬੜੀ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸੰਗਤਾਂ ਸ਼ਾਮਲ ਹੁੰਦੀਆਂ ਨੇ। ਹਾਂਜੀ, ਪਰ ਇਸ ਵਾਰ ਮਤਲਬ ਬੜੀ ਅਫਸੋਸ ਦੀ ਗੱਲ ਹੈ ਕਿ 7:30 ਵਜੇ ਇਹਨਾਂ ਨੇ ਸਮਾਗਮ ਜਿਹੜਾ ਸੀ ਸਮੇਟ ਦਿੱਤਾ। ਜਿਹੜੀ ਵੀ ਸਿੱਖ ਸੰਗਤ ਉੱਥੇ, ਅਸੀਂ ਵੀ ਬਾਅਦ ਚ ਪਹੁੰਚੇ ਆ ਜਦੋਂ, ਤਾਂ ਦੇਖਿਆ ਵੀ ਉੱਥੇ ਕੁੰਡੇ ਜਿੰਦੇ ਲਾ ਕੇ ਇਹ ਚਲੇ ਗਏ ਸੀਗੇ। ਸ਼੍ਰੋਮਣੀ ਕਮੇਟੀ ਨੇ ਤੇ ਅਕਾਲ ਤਖਤ ਦੇ ਜਥੇਦਾਰ ਨੇ ਤੇ ਖਾਲਸਾ ਪੰਥ ਦੇ ਨਾਲ ਇੱਕ ਤਰੀਕੇ ਨਾਲ ਕੱਲ ਜਿਹੜੀ ਏਡੀ ਕਰਾਰਾ ਜਾਂ ਇੱਕ ਸੱਟ ਝਟਕਾ ਇਹੋ ਜਿਹਾ ਲੱਗਿਆ ਸਾਨੂੰ ਕਿ ਇੰਨਾ ਤਾਂ ਨਹੀਂ ਕੋਈ ਗਰਕ ਸਕਦਾ ਜੀ। ਔਰ ਜਥੇਦਾਰ ਅਕਾਲ ਤਖਤ ਦਾ ਜਿਹੜਾ ਘਰ ਵਾ ਹਾਂਜੀ ਜਿੱਥੇ ਉਹ ਰਹਿੰਦੇ ਨੇ, ਉਹ ਉਸੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੰਧ ਨਾਲ ਕੰਧ ਸਾਂਝੀ ਆ, ਨਾਲ ਹੀ ਆ ਜੀ। ਉਹਨਾਂ ਤੋਂ ਇੰਨਾ ਨਹੀਂ ਸਰਿਆ ਵੀ ਪੌੜੀਆਂ ਉੱਤਰ ਕੇ 1 ਮਿੰਟ ਲਈ ਉੱਥੇ ਮੱਥਾ ਟੇਕ ਕੇ ਚਲੇ ਜਾਣੇ। ਠੀਕ ਆ ਕਿ ਸਿੱਖ ਸੰਗਤ ਨੂੰ ਬੜਾ ਰੋਸ ਆ ਹਾਂਜੀ ਉਹਨਾਂ ਤੇ। ਇਹ ਗੱਲ ਸਾਡੇ ਸਾਰਿਆਂ ਦੇ ਸਾਹਮਣੇ ਆ। ਅਸੀਂ ਵੀ ਇਸ ਗੱਲ ਨੂੰ ਧਿਆਨ ਚ ਰੱਖਿਆ ਸੀ ਔਰ ਪਹਿਲੋਂ ਵੀ ਅਸੀਂ ਵਿਚਾਰ ਕਰ ਲਿਆ ਸੀ ਕਿ ਜੇਕਰ ਅਸੀਂ ਉੱਥੇ ਹਾਜ਼ਰੀ ਚ ਸਾਡੇ ਜਥੇਦਾਰ ਸਾਹਿਬ ਆਏ, ਬੇਸ਼ੱਕ ਉਹਨਾਂ ਨਾਲ ਜਿੰਨਾ ਸਾਡਾ ਮਰਜ਼ੀ ਵਿਰੋਧ ਆ ਇਹਨਾਂ ਦਿਨਾਂ ਚ, ਉਹਨਾਂ ਦੇ ਕਰਕੇ ਸਾਡੇ ਦਿਲ ਦੁਖੀ ਨੇ, ਪਰ ਉੱਥੇ ਅਸੀਂ ਕੋਈ ਇਹੋ ਜਿਹੀ ਗੱਲ, ਇਹੋ ਜਿਹੀ ਘਟਨਾ ਨਹੀਂ ਹੋਣ ਦਿਆਂਗੇ। ਉਹ ਆਉਂਦੇ ਆ, ਮੱਥਾ ਟੇਕ ਕੇ ਜਾਂਦੇ ਆ ਆਪਦਾ। ਸਾਨੂੰ ਕੀ ਹਰੇਕ ਸਿੱਖ ਨੂੰ, ਹਰੇਕ ਗੈਰ ਸਿੱਖ ਨੂੰ, ਹਰ ਇੱਕ ਬੰਦੇ ਨੂੰ ਹੱਕ ਆ ਕਿ ਉਹ ਗੁਰੂ ਸਾਹਿਬ ਨੂੰ ਸਰਦਾ ਸਤਿਕਾਰ, ਸ਼ਹੀਦਾਂ ਨੂੰ ਸਰਦਾ ਸਤਿਕਾਰ ਭੇਂਟ ਕਰੇ ਔਰ ਅਕਾਲ ਤਖਤ ਸਾਹਿਬ ਦੀ ਅਜ਼ਮਤ ਦੀ, ਅਕਾਲ ਤਖਤ ਸਾਹਿਬ ਦੇ ਸੰਧਾਤ ਲਈ, ਅਕਾਲ ਤਖਤ ਸਾਹਿਬ ਦੀ ਢੱਠੀ ਹੋਈ ਇਮਾਰਤ ਨੂੰ ਦੇਖ ਕੇ ਜਿਨ੍ਹਾਂ ਸੂਰਮਿਆਂ ਨੇ ਆਪਣੀਆਂ ਜਾਨਾਂ ਤਲੀ ਦੇ ਧਰ ਕੇ ਦੁਸ਼ਟਾਂ ਨੂੰ ਸੋਧਾ ਲਾਇਆ, ਉਹਨਾਂ ਦੀ ਯਾਦ ਵਿੱਚ ਸਮਾਗਮ ਹੋ ਰਿਹਾ ਹੋਵੇ। ਜਥੇਦਾਰ ਸਾਹਿਬ ਆਪਦੇ ਆਰਾਮ ਨਾਲ ਘਰੇ ਬੈਠ ਕੇ ਪਰੌਂਠੇ ਛਕਦੇ ਹੋਣ ਤੇ ਥੱਲੇ ਇੰਨੀ ਵੱਡੀ ਟਾਈਟ ਸਿਕਿਉਰਿਟੀ, ਜਿਵੇਂ ਉੱਥੇ ਕੋਈ ਉਹਨਾਂ ਨੂੰ ਮਾਰਨ ਨੂੰ ਫਿਰਦਾ ਹੋਵੇ। ਇਹਨਾਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕੋਈ ਮਾਰਨ ਨੂੰ ਨਹੀਂ ਫਿਰਦਾ। ਇਹ ਤਾਂ ਉਹਨਾਂ ਦਾ ਜਿਹੜਾ ਗਲਤ ਫੈਸਲਾ ਸਿੱਖ ਸੰਗਤ ਉਹਦਾ ਵਿਰੋਧ ਕਰ ਰਹੀ ਆ, ਪਰ ਇਹਨਾਂ ਦੇ ਆਪਦੇ ਪਾਪ ਜਿਹੜੇ ਨੇ ਉਹ ਕੰਬਦੇ ਨੇ, ਇਹਨਾਂ ਨੂੰ ਕੰਬਾਉਂਦੇ ਨੇ। ਅੰਦਰੋਂ ਇਹਨਾਂ ਦਾ ਦਿਲ ਡੋਲਿਆ ਪਿਆ, ਡਰੇ ਪਏ ਨੇ। ਇਹ ਕਿੱਥੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਆ ਸਕਦੇ ਸੀ ਜਿਨ੍ਹਾਂ ਸ਼ਹੀਦਾਂ ਨੇ ਅਕਾਲ ਤਖਤ ਸਾਹਿਬ ਦੇ ਲਈ ਆਪਦੀ ਜਾਨ ਵਾਰਤੀ ਆ, ਕਿਉਂਕਿ ਇਹਨਾਂ ਨੇ ਅਕਾਲ ਤਖਤ ਦਾ ਸੰਧਾਤ ਰੋਲਿਆ। ਇਸੇ ਕਰਕੇ ਸ਼੍ਰੋਮਣੀ ਕਮੇਟੀ ਦੇ ਔਰ ਇਹ ਜਥੇਦਾਰ ਸਾਹਿਬ ਇਸ ਸਿੱਖ ਸੰਗਤ ਦੇ ਮੱਥੇ ਲੱਗਣ ਤੋਂ ਕੱਲ ਵੀ ਬਚੇ। ਸਮਾਗਮ ਜਿਹੜਾ ਸੀਗਾ ਉਹ ਮਤਲਬ ਭੋਗ ਪਿਆ ਔਰ ਇਹਨਾਂ ਨੇ ਕੀਰਤਨ ਦੇ 2 ਸ਼ਬਦ ਪੜ੍ਹ ਕੇ, ਇੱਕ ਗਿਆਨੀ ਜੀ ਜਿਹੜੇ ਦਰਬਾਰ ਸਾਹਿਬ ਦੇ ਕੀਰਤਨੀਏ ਗ੍ਰੰਥੀ ਸਿੰਘ, ਉਹਨਾਂ ਤੋਂ ਪਰਿਵਾਰਾਂ ਨੂੰ ਸਨਮਾਨਿਤ ਕਰਵਾ ਕੇ 7:30 ਪੌਣੇ 8 ਵਜੇ ਤੱਕ ਜਿੰਦੇ ਕੁੰਡੇ ਲਾ ਕੇ ਚਲੇ ਗਏ ਸੀ। ਔਰ ਜਿਹੜੀਆਂ ਸੰਗਤਾਂ ਸਾਡੇ ਸੀ, ਹੋਰ ਵੀ ਬਹੁਤ ਸਾਰੇ ਉੱਥੇ ਬੈਠੇ ਸੀ, ਉਹ ਉੱਥੇ ਮੱਥਾ ਟੇਕ ਕੇ
ਦਰਬਾਰ ਸਾਹਿਬ ਦੇ ਮੂਹਰੇ ਅਸੀਂ ਬੈਠਦੇ ਰਹੇ ਹਾਂ ਔਰ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜੋ ਵਿਚਾਰ ਵਟਾਂਦਰਾ ਉੱਥੇ ਸੰਗਤ ਕੀਤਾ ਉਸ ਤੋਂ ਬਾਅਦ ਵਿੱਚ ਵਾਪਸੀ ਪਾਈ ਔਰ ਬੜੀ ਇੱਥੋਂ ਸਾਰੇ ਜਿਹੜੇ ਸੀ ਨਿਰਾਸ਼ ਸੀ, ਉਦਾਸ ਸੀਗੇ। ਪਰ ਫਿਰ ਜਿਹੜਾ ਸਿੱਖਾਂ ਦਾ ਜਿਵੇਂ ਸੁਭਾਅ ਹੈਗਾ ਉਸ ਤਰੀਕੇ ਨਾਲ ਚੜ੍ਹਦੀ ਕਲਾ ਦੇ ਅਹਿਸਾਸ ਦੇ ਵਿੱਚ ਕਿ ਗਲਤੀ ਇਹਨਾਂ ਦੀ ਆ, ਇੱਥੋਂ ਇਹਨਾਂ ਨੇ ਜੋ ਗਲਤ ਕਰ ਲਿਆ। ਫਿਰ ਗਦਲੀ ਪਿੰਡ ਦੇ ਵਿੱਚ ਭਾਈ ਸਾਹਿਬ ਦੇ ਪਿੰਡ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਪਿੰਡ ਗਦਲੀ ਹੈ ਜੰਡਿਆਲਾ ਗੁਰੂ ਦੇ ਕੋਲ, ਉੱਥੇ ਬੜਾ ਵੱਡਾ ਸਮਾਗਮ ਸੀਗਾ। ਸੋ ਫਿਰ ਸਾਰੀਆਂ ਜਿਹੜੀਆਂ ਇੱਥੋਂ ਸੰਗਤਾਂ ਸੀ ਉੱਥੇ ਗਈਆਂ ਨੇ ਔਰ ਉੱਥੇ ਬੜਾ ਚੜ੍ਹਦੀ ਕਲਾ ਵਾਲਾ ਸਮਾਗਮ ਹੋਇਆ ਜਿੱਥੇ ਹਜ਼ਾਰਾਂ ਹੀ ਸਿੱਖ ਸੰਗਤਾਂ ਜਿਹੜੀਆਂ ਸੀ ਔਰ ਸਾਡਾ ਪੇਂਡੂ ਸਮਾਜ ਔਰ ਜਿਹੜੀਆਂ ਸਾਡੀਆਂ ਰੋਹ ਰੀਤਾਂ ਨੇ ਉਸ ਤਰੀਕੇ ਨਾਲ ਖੁਸ਼ੀਆਂ ਜਿਵੇਂ ਮਨਾਈਆਂ ਨੇ ਸਾਡੇ ਸਿੰਘਾਂ ਨੇ, ਜਿਵੇਂ ਬਰਫੀਆਂ ਵੰਡੀਆਂ, ਲੱਡੂ ਵੰਡੇ ਨੇ ਜਦੋਂ ਫਾਂਸੀ ਚੜ੍ਹੇ ਨੇ, ਉਵੇਂ ਉੱਥੇ ਵੀ ਮਠਿਆਈਆਂ ਜਿਹੜੀਆਂ ਸੀਗੀਆਂ ਉਹ ਬਣਾਈਆਂ ਕੱਲ ਤੇ ਸ਼ਹੀਦੀ ਸਮਾਗਮ ਦੇ ਵਿੱਚ। ਤੇ ਉੱਥੇ ਜਿਹੜਾ ਗਦਲੀ ਵਿੱਚ ਸਮਾਗਮ ਸੀਗਾ ਉਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਸਿੱਖ ਸੰਗਤਾਂ ਸ਼ਾਮਲ ਹੋਈਆਂ ਨੇ। ਜੀ ਵੀਰ ਜੀ। ਤੇ ਵੀਰ ਜੀ ਇਹ ਖਬਰਾਂ ਸੁਣਨ ਦੇ ਵਿੱਚ ਆਈਆਂ ਸੀ ਜਿਹੜਾ ਸਮਾਗਮ ਹੋਇਆ ਸੀ ਇਸ ਤੋਂ ਬਾਅਦ ਕਾਫੀ ਸਾਡੇ ਵੀਰਾਂ ਦੀਆਂ ਗ੍ਰਿਫਤਾਰੀਆਂ ਹੋਈਆਂ। ਅਸੀਂ ਜਾਣਨਾ ਚਾਹਾਂਗੇ ਕਿ ਕਿਹਨਾਂ ਦੀ ਗ੍ਰਿਫਤਾਰੀਆਂ ਹੋਈਆਂ, ਕੀ ਪੋਜੀਸ਼ਨ ਹੈ ਇਸ ਵੇਲੇ ਤੇ ਉਹਨਾਂ ਤੇ ਕਿਹੜੇ ਕੇਸਿਸ ਪਾਏ ਗਏ ਹਨ, ਇਸ ਬਾਰੇ ਵੀ ਸਾਨੂੰ ਦੱਸੋ। ਇਹਨਾਂ ਨੇ ਮੁੱਖ ਤੌਰ ਦੇ ਉੱਤੇ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦਾ ਜਿਹੜਾ ਰਲੇਵਾਂ ਹੋਇਆ ਇਸ ਤੋਂ ਬਾਅਦ ਵਿੱਚ ਜਿਹੜਾ ਇਹ ਮਸਲਾ ਆ ਗਿਆ ਸਾਹਮਣੇ, ਤਾਂ ਅਸੀਂ ਦੋਨਾਂ ਜਥੇਬੰਦੀਆਂ ਵੱਲੋਂ ਇੱਥੇ ਇੱਕ ਪੋਸਟਰ ਜਿਹੜੇ ਸੀਗੇ ਉਹ ਸ਼ਹਿਰ 'ਚ ਲਾਏ ਨੇ ਔਰ ਖਾਸ ਤੌਰ ਤੇ ਜਿਹੜੇ ਆਪਣੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਨੇੜੇ ਲਾਏ ਨੇ, ਜਿਨ੍ਹਾਂ ਵਿੱਚ ਅਸੀਂ ਸੱਦਾ ਦਿੱਤਾ ਹੈਗਾ ਕਿ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਹਨਾਂ ਨੇ ਗਲਤ ਪਿੰਡਾਂ ਨੇ ਜਿਹੜਾ ਫੈਸਲਾ ਕੀਤਾ ਸਰਸੇ ਡੇਰੇ ਦੇ ਖਿਲਾਫ ਮਾਮਲੇ ਵਿੱਚ ਉਹਦੇ ਕਰਕੇ ਇਹਨਾਂ ਦਾ ਬਾਈਕਾਟ ਜਿਹੜਾ ਕਰਨ ਦਾ ਸੱਦਾ ਦਿੱਤਾ ਸੰਗਤ ਨੂੰ। ਉਸ ਦਿਨ ਤੋਂ ਹੀ ਜਿਹੜਾ ਸੱਚਾਈ ਦਾ ਅਸੀਂ ਇਹ ਸਮਝਦੇ ਸੀ ਕਿ ਦਲ ਖਾਲਸਾ ਦੀ ਤੇ ਪੰਚ ਪ੍ਰਧਾਨੀ ਦੀ ਲੀਡਰਸ਼ਿਪ ਨੂੰ ਇਹ ਅਕਾਲ ਤਖ਼ਤ ਤੇ ਸੰਮਣ ਕਰਨਗੇ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਹ ਸੰਮਣ ਕਰਨ ਔਰ ਇਹਨਾਂ ਦੇ ਮੂੰਹ ਤੇ ਬੈਠ ਕੇ ਜਿਹੜੀ ਸਿੱਖ ਸੰਗਤ ਦੀ ਭਾਵਨਾ ਵਾ ਉਹ ਇਹਨਾਂ ਨੂੰ ਦੱਸੀ ਜਾਵੇ ਕਿ ਤੁਸੀਂ ਜਿਹੜਾ ਇਹ ਬਾਦਲਕਿਆਂ ਨੂੰ ਸਿਆਸੀ ਲਾਭ ਦੇਣ ਦੇ ਲਈ ਡੇਰਾ ਸਰ ਸਾਨੂੰ ਮਾਫ ਕੀਤਾ ਜਾਂ ਜਿਹੜੀਆਂ ਤੁਸੀਂ ਹੋਰ ਇਹੋ ਜਿਹੀਆਂ ਹਰਕਤਾਂ ਕਰ ਰਹੇ ਹੋ ਸਾਰੀਆਂ ਪੰਥ ਨੂੰ ਪ੍ਰਵਾਨ ਨਹੀਂ ਹੈਗੀਆਂ। ਤਾਂ ਇਹ ਗੱਲ ਅਸੀਂ ਮੂੰਹ ਤੇ ਉਹਨਾਂ ਦੇ ਗੱਲ ਕਰਨ ਦੇ ਲਈ ਸੋਚਦੇ ਸੀ, ਤਿਆਰੀ ਕਰ ਰਹੀ ਸੀ ਅਸੀਂ ਤਾਂ। ਪਰ ਜਥੇਦਾਰ ਸਾਹਿਬ ਬੜੇ ਸਕੀਮੀ ਨੇਗੇ, ਉਹਨਾਂ ਨੇ ਇੱਥੇ 2 ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਆਇਆ ਸੀ, ਉਹਨੂੰ ਮਿਲੇ ਨੇ ਇੱਥੇ 5 ਸਟਾਰ ਹੋਟਲ ਆ ਅੰਮ੍ਰਿਤਸਰ ਦੇ ਵਿੱਚ ਇੱਕ ਤੇ ਮੀਟਿੰਗ ਹੋਈ ਇਹਨਾਂ ਦੀ ਔਰ ਉਹਦੇ ਚੋਂ ਇਹ ਕਿਹਾ ਕਿ ਇਹ ਕੋਈ ਗੱਲ ਨਹੀਂ, ਸੁਖਬੀਰ ਨੇ ਵੀ ਇਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਚਿੰਤਾ ਨਾ ਕਰੋ, ਜਿਹੜੇ ਇਹ ਬੋਲਦੇ ਨੇ ਇਹਨਾਂ ਨੂੰ ਅਸੀਂ ਡਾਂਗ ਨਾਲ ਸਿੱਧੇ ਕਰਾਂਗੇ। ਤੇ ਇਸ ਕਰਕੇ ਇਹਨਾਂ ਨੇ 2-3 ਦਿਨ ਤੋਂ ਹੀ ਸਾਡੇ ਦੁਆਲੇ ਹੋਏ ਸੀਗੇ। ਤੇ ਸਾਡੇ ਗਗਨਦੀਪ ਸਿੰਘ ਆ ਇੱਥੇ ਸ਼ਹਿਰ 'ਚ ਨੌਜਵਾਨ, ਉਹ ਪੋਸਟਰ ਲਾਉਂਦਾ ਸੀਗਾ ਉਸ ਟਾਈਮ ਰਾਤ ਨੂੰ, ਉਹਦੀ CCTV ਕੈਮਰੇ ਦੀ ਰਿਕਾਰਡਿੰਗ ਸੀ, ਉਹਦੇ ਕਰਕੇ ਉਹਦੇ ਪਰਿਵਾਰ ਨੂੰ ਉਹਦੇ ਸਾਰੇ ਰਿਸ਼ਤੇਦਾਰਾਂ ਨੂੰ ਤੰਗ ਪਰੇਸ਼ਾਨ ਕੀਤਾ, ਛਾਪੇਮਾਰੀ ਹੋਈ। ਜਦੋਂ ਉਹਨੂੰ ਫੜ ਲਿਆ ਉਸ ਤੋਂ ਬਾਅਦ ਵਿੱਚ ਸਾਡੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਨੇ ਦਲ ਖਾਲਸਾ ਦਾ ਯੂਥ ਵਿੰਗ ਆ ਜਿਹੜਾ ਪਰਮਜੀਤ ਸਿੰਘ ਟਾਂਡਾ, ਉਹਨੂੰ ਉਹਦੇ ਘਰੋਂ ਚੱਕਿਆ। ਇਸੇ ਤਰੀਕੇ ਨਾਲ ਹੀ ਕੱਲ ਸਾਰਾ ਦਿਨ ਅਸੀਂ ਅਫਸਰ ਸਾਨੂੰ ਮਿਲਦੇ ਰਹੇ ਹਾਂ। ਅਸੀਂ ਉਹਨਾਂ ਨੂੰ ਸਪਸ਼ਟ ਕਿਹਾ, ਠੋਕ ਕੇ ਕਿਹਾ ਕਿ ਭਾਈ ਜਿਹੜਾ ਇਹ ਸਾਡਾ ਮਸਲਾ ਇਹ ਅਕਾਲ ਤਖ਼ਤ ਤੇ ਸਿੱਖ ਸੰਗਤ ਦਾ ਮਸਲਾ, ਇਹਦੇ ਚ ਪੁਲਿਸ ਅਸੀਂ ਦੱਸੋ ਕਿਹੜਾ ਕਾਨੂੰਨ ਭੰਗ ਕਰਦੇ ਹਾਂ। ਅਸੀਂ ਆਪਦੇ ਜਥੇਦਾਰ ਆ, ਸਾਡੇ ਕੌਮ ਦੇ ਸਾਡਾ ਹਿੱਸਾ ਉਹ, ਉਸ ਦੀ ਅਹੁਦੇ ਨੂੰ ਉੱਥੇ ਗਲਤੀ ਹੋਈ ਆ, ਅਸੀਂ ਉਹਨੂੰ ਚੈਲੰਜ ਕਰ ਰਹੇ ਹੈਗੇ ਆ। ਸਾਡੇ ਨਾਲ ਅਕਾਲ ਤਖ਼ਤ ਜਿੱਦਾਂ ਕਰੇਗਾ ਅਸੀਂ ਅਕਾਲ ਤਖ਼ਤ ਦੇ ਨਾਲ ਜੋ ਮਰਜ਼ੀ ਕਰੀਏ। ਚ ਪੁਲਿਸ ਪ੍ਰਸ਼ਾਸਨ ਦਾ ਕੀ ਰੋਲ ਹੈ? ਕੀ ਅਸੀਂ ਇਹ ਜਿਹੜਾ ਪੋਸਟਰ ਛਾਪਿਆ ਇਹਦੇ ਚ ਕਿਸੇ ਗੈਰ ਸਿੱਖ ਦੀਆਂ ਭਾਵਨਾਵਾਂ ਭੜਕੀਆਂ ਨੇ? ਕੀ ਅਸੀਂ ਕੋਈ ਹੋਰ ਗੜਬੜ ਕੀਤੀ ਆ? ਕਿਹੜੇ ਕਾਨੂੰਨ ਦੀ ਕਿਹੜੀ ਧਾਰਾ? ਇਹਨਾਂ ਨੂੰ ਗੱਲ ਤਾਂ ਵੀ ਆਉਂਦੀ ਨਹੀਂ ਸੀ ਅਫਸਰਾਂ ਨੂੰ, ਪਰ ਉੱਪਰੋਂ ਸੁਖਬੀਰ ਬਾਦਲ ਦਾ ਤੇ ਜਥੇਦਾਰਾਂ ਦਾ ਇੱਕ ਅਣਕਤੀ ਪ੍ਰੋਗਰਾਮ ਸੀਗਾ ਕਿ ਇਹਨਾਂ ਨੂੰ ਰਗੜੋ। ਤੇ ਸ਼ਾਮ ਨੂੰ ਦਫ਼ਤਰ ਦੇ ਵਿੱਚ ਪ੍ਰੈਸ ਕਾਨਫਰੰਸ ਬੁਲਾਈ ਸੀ ਔਰ ਜਦੋਂ ਪ੍ਰੈਸ ਕਾਨਫਰੰਸ ਖਤਮ ਹੋਈ ਆ ਉਦੋਂ CA ਸਟਾਫ ਤੋਂ, ਤੁਸੀਂ ਇਹ ਸੋਚੋ ਕਿ CA ਸਟਾਫ ਵਰਗੀਆਂ ਜਿਹੜੀਆਂ ਪੁਲਿਸ ਦੀਆਂ ਹੈਗੀਆਂ ਬੋਡੀਜ਼, ਇਹ ਅਪਰਾਧੀਆਂ ਨੂੰ ਜਿਹੜੇ ਖਤਰਨਾਕ ਕਿਸਮ ਦੇ ਗੈਂਗਸਟਰ ਟਾਈਪ ਲੋਕ ਹੁੰਦੇ ਆ, ਗੁੰਡਾ ਅਨਸਰ ਹੁੰਦੇ ਆ, ਉਹਨਾਂ ਨੂੰ ਇਹ ਕਰਨ ਲਈ ਬਣੇ। ਪਰ ਇਹਨਾਂ ਨੇ ਪੰਥ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਕਾਬੂ ਕਰਨ ਲਈ CA ਸਟਾਫ ਤੋਂ ਬੜੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਦਫ਼ਤਰ ਤੇ ਅਟੈਕ ਕੀਤਾ ਔਰ ਇੱਥੋਂ ਸਿੱਖ ਨੌਜਵਾਨਾਂ ਨੂੰ ਫੜੋ-ਫੜੀ ਕਰਨੀ ਚਾਹੀ। ਤੇ ਕੰਵਰਪਾਲ ਸਿੰਘ ਤੇ ਸਰਦਾਰ ਹਰਪਾਲ ਸਿੰਘ ਚੀਮਾ ਇਹਨਾਂ ਨੂੰ ਇੱਥੋਂ ਲੈ ਕੇ ਗਏ ਔਰ ਉੱਥੇ ਜਦੋਂ ਗਏ ਤੇ ਮਗਰ ਹੀ ਅਸੀਂ ਸਾਰੀ ਸਿੱਖ ਸੰਗਤ ਉੱਥੇ ਪਹੁੰਚ ਗਏ ਆ। ਜਿਹੜੇ ਸਾਡੇ ਹੋਰ ਸਿੱਖ ਆਗੂ ਸੀ ਅੰਮ੍ਰਿਤਸਰ ਸ਼ਹਿਰ ਦੇ ਕਾਫੀ ਵੱਡੀ ਗਿਣਤੀ 'ਚ ਉੱਥੇ ਹਾਜ਼ਰ ਹੋਏ। ਉੱਥੇ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਜਿੰਨੇ ਜ਼ਿੰਮੇਵਾਰ ਅਫਸਰ ਸੀਗੇ ਕਿਸੇ ਨੂੰ ਵੀ ਗੱਲ ਨਹੀਂ ਸੀ ਆਉਂਦੀ ਜਦੋਂ ਅਸੀਂ ਉਹਨਾਂ ਨੂੰ ਇੱਕੋ ਗੱਲ ਕਹਿੰਦੇ ਸੀਗੇ ਕਿ ਦੱਸੋ ਤਾਂ ਸਹੀ ਸਾਡੇ ਖਿਲਾਫ ਕੰਪਲੇਂਟ ਕਿਹਦੀ ਆ? ਜੇ ਜਥੇਦਾਰ ਅਕਾਲ ਤਖ਼ਤ ਨੇ ਕੰਪਲੇਂਟ ਕੀਤੀ ਆ, ਸੁਖਬੀਰ ਬਾਦਲ ਨੇ ਕੰਪਲੇਂਟ ਕੀਤੀ ਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੰਪਲੇਂਟ ਕੀਤੀ ਆ, ਸਾਡੇ ਖਿਲਾਫ ਕੰਪਲੇਂਟ ਕਿਹਦੀ ਆ?
ਤੇ ਅਸੀਂ ਕੀ ਕੀਤਾ ਹੈਗਾ, ਜਿਹੜਾ ਅਸੀਂ ਸਾਡੇ ਗੁਰਦੁਆਰੇ ਆ, ਸਾਡਾ ਅਕਾਲ ਤਖਤ ਸਾਹਿਬ ਆ, ਸਿੱਖਾਂ ਦਾ ਮਸਲਾ, ਤੁਸੀਂ ਇਹ ਪੁਲਿਸ ਦਾ ਕੀ ਰੋਲ? ਉਹਨਾਂ ਨੂੰ ਕੋਈ ਗੱਲ ਨਹੀਂ ਸੀ ਹੁੰਦੀ, ਉਹ ਦਦੀਆਂ ਜਾਂ ਕੱਢੀ ਜਾਂਦੇ ਸੀ ਤੇ ਨਾਲੇ ਬਸ ਉਹ ਕਹੀ ਜਾਂਦੇ ਸੀ ਤੁਹਾਨੂੰ ਪਤਾ ਹੀ ਆ ਜੀ ਸਾਨੂੰ ਉੱਪਰੋਂ ਹੁਕਮ ਆ। ਤੇ ਉੱਥੋਂ ਬਾਕੀਆਂ ਨੂੰ ਫਿਰ ਇਹਨਾਂ ਨੇ ਹਰਪਾਲ ਸਿੰਘ ਚੀਮਾ ਨੂੰ ਤੇ ਜਿਹੜੇ ਸੀ ਸਾਨੂੰ ਉਹਨਾਂ ਨੇ ਕਹਿਤਾ ਕਿ ਤੁਸੀਂ ਬਾਹਰ ਚਲੇ ਜਾਓ, ਤੇ ਕੰਵਰਪਾਲ ਸਿੰਘ ਨੂੰ ਤੇ ਗਗਨਦੀਪ ਸਿੰਘ, ਪਰਮਜੀਤ ਸਿੰਘ ਟਾਂਡਾ ਤੇ ਜਿਨ੍ਹਾਂ ਨੇ ਪੋਸਟਰ ਛਾਪੇ ਸੀ 2 ਨੌਜਵਾਨ ਉਹ ਪ੍ਰਿੰਟਿੰਗ ਪ੍ਰੈਸ ਵਾਲੇ, ਤੇ 5 ਜਾਣਿਆਂ ਨੂੰ ਇਹਨਾਂ ਨੇ ਰਾਤ ਜੇਲ੍ਹ ਭੇਜ ਦਿੱਤਾ ਲੇਟ ਨਾਈਟ। ਤੇ ਸਭ ਤੋਂ ਜਿਹੜੀ ਹੈਰਾਨੀ ਦੀ ਗੱਲ ਆ ਕਿ ਮੈਂ ਉੱਥੇ ਨਾਲ ਅੰਦਰ ਬੈਠਾ ਸੀ ਉਹਦੇ ਕੋਲ, ਤੇ ਅਫਸਰਾਂ ਦੀਆਂ ਸਾਰੀ ਮੈਂ ਗੱਲਬਾਤ ਸੁਣ ਰਿਹਾ ਸੀਗਾ। ਤੇ ਅਫਸਰ ਜੇਲ੍ਹ ਦੇ ਡਿਪਟੀ ਨੂੰ ਕਹਿ ਰਹੇ ਸੀਗੇ ਕਿ ਅਸੀਂ ਇਹਨਾਂ ਨੂੰ ਭੇਜ ਰਹੇ ਹਾਂ, ਫੋਨ ਦੇ ਉੱਤੇ ਕਹਿ ਰਹੇ ਸੀ ਇਹਨੂੰ ਮੋਬਾਈਲ ਤੇ, ਤੁਸੀਂ ਇਹਨਾਂ ਨੂੰ ਅੰਦਰ ਲੈ ਲਓ, ਸਾਤੋਂ ਹਜੇ ਉਹ ਕਾਗਜ਼ ਪੱਤਰ ਨਹੀਂ ਬਣੇ ਹੈਗੇ, ਕਿਉਂਕਿ ਉਹ ਪਤਾ ਤਾਂ ਲੱਗਦਾ ਨਹੀਂ ਵੀ ਕਿਹੜੀ ਧਾਰਾ ਲਾਉਣ ਤੇ ਕੀ ਕਰਕੇ ਅੰਦਰ ਭੇਜਣ। ਬਿਲਕੁਲ ਜੀ। ਤੇ 751 ਦਾ ਕਲੰਦਰਾ ਹੱਥ ਨਾਲ ਬਣਾ ਕੇ ਇਹਨਾਂ ਨੇ ਉਹਨੂੰ ਅੰਦਰ 3 ਜਣਿਆਂ ਨੂੰ ਭੇਜਿਆ ਵਾ ਜੀ। ਤੇ ਕਿਉਂਕਿ ਕੋਈ ਕਾਨੂੰਨ ਦੀ ਕੋਈ ਧਾਰਾ ਤਾਂ ਲੱਭਦੀ ਨਹੀਂ ਜਿਹਦਾ ਕੋਈ ਪਰਚਾ ਬਣਾ ਸਕਣ, ਕੋਈ ਮੁਕੱਦਮਾ ਬਣਾ ਸਕਣ, ਇਸ ਤਰੀਕੇ ਦੀ ਧੱਕੇਸ਼ਾਹੀ ਜਿਹੜੀ ਹੈਗੀ ਆ ਉਹ ਇਹਨਾਂ ਨੇ ਕੀਤੀ ਆ। ਤੇ ਗੱਲ ਮੁੱਖ ਮੁੱਦਾ ਇੰਨਾ ਕੀ ਆ ਕਿ ਜਿਹੜੇ ਬੰਦੇ ਡੇਰਾ ਸਰਸਾ ਦੇ ਬਾਰੇ ਚ ਜਥੇਦਾਰਾਂ ਦੇ ਖਿਲਾਫ ਗੱਲ ਕਰਦੇ ਆ, ਜਥੇਦਾਰਾਂ ਨਾਲ ਸਹਿਮਤ ਨਹੀਂ ਹੁੰਦੇ, ਉਹਨਾਂ ਸਾਰਿਆਂ ਨੂੰ ਡਾਂਗ ਫੇਰ ਕੇ ਛਿੱਤਰਾਂ ਦੇ ਨਾਲ ਪੁਲਿਸ ਤੋਂ ਕਟਾਪਾ ਕਰਵਾ ਕੇ ਉਹਨਾਂ ਨੂੰ ਡਰਾ ਧਮਕਾ ਕੇ ਇਹ ਜਿਹੜਾ ਹੁਕਮਨਾਮਾ ਉਹਨਾਂ ਦਾ ਗਲਤ ਫੈਸਲਾ ਜਿਹੜਾ ਹੈਗਾ ਉਹਨੂੰ ਲਾਗੂ ਕਰਵਾਉਣਾ, ਇਹ ਚੱਲ ਰਿਹਾ ਤੇ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਤੁਹਾਨੂੰ ਪੰਜਾਬ ਪੁਲਿਸ ਨੇ ਕਿਸ ਤਰ੍ਹਾਂ ਇਹਨਾਂ ਵੀਰਾਂ ਨੂੰ ਚੁੱਕਿਆ ਹੈ, ਦੂਸਰੇ ਪਾਸੇ ਜਿਸ ਤਰ੍ਹਾਂ ਇਹਨੇ SGPC ਮੈਂਬਰ ਜਿਹੜੇ ਅਨੰਦਪੁਰ ਸਾਹਿਬ ਤੋਂ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਉਹਨਾਂ ਨੂੰ ਵੀ ਹਰਾਸ ਕੀਤਾ ਜਾ ਰਿਹਾ, ਕਾਫੀ ਹੋਰ ਵੀ ਜਿਹੜੇ ਨੇ ਸਟਰੋਂਗ ਸਟੈਂਡ ਲੱਤਾ ਹੈ ਇਸ ਮੁੱਦੇ ਦੇ ਉੱਪਰ, ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ। ਪਰ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਬਾਦਲ ਸਰਕਾਰ ਵੱਲੋਂ ਇਹ ਬਿਆਨ ਆਏ ਸੀ ਕਿ ਅਸੀਂ ਧਾਰਮਿਕ ਮਸਲਿਆਂ ਦੇ ਵਿੱਚ ਅਸੀਂ ਦਖਲਅੰਦਾਜ਼ੀ ਨਹੀਂ ਕਰਦੇ, ਜਥੇਦਾਰਾਂ ਨੇ ਜੋ ਹੁਕਮ ਲੈਣਾ ਹੋ ਉਹ ਆਪਣਾ ਲੈ ਸਕਦੇ ਆ, ਪਰ ਜਿਸ ਤਰ੍ਹਾਂ ਇਹ ਦਖਲਅੰਦਾਜ਼ੀ ਦੇ ਆਰ ਡੂਇੰਗ ਇਟ ਰਾਈਟ, ਆਪ ਹੀ ਕਰ ਰਹੇ ਨੇ, ਇਹ ਸਭ ਕਿੱਧਰ ਨੂੰ ਜਾ ਰਿਹਾ? ਤੁਹਾਨੂੰ ਕੀ ਲੱਗਦਾ ਕਿ ਇਹ ਦਿਸ਼ਾ ਕਿਸ ਤਰਫ ਜਾਏਗੀ? ਇਹ ਘਟਨਾਕ੍ਰਮ ਨੂੰ ਜਿਹੜੇ ਸਿੱਖ ਇਉਂ ਸਮਝਦੇ ਨੇ ਨਾ ਵੀ ਇੱਕ ਇਹ ਮਾਮੂਲੀ ਜੀ, ਇੱਕ ਸਧਾਰਨ ਜੀ, ਇੱਕ ਗੱਲ ਹੈਗੀ ਆ, ਉਹ ਬਿਲਕੁਲ ਹੀ ਧੋਖਾ ਖਾ ਰਹੇ ਨੇ। ਅਸਲ ਵਿੱਚ ਜਿਹੜੀ ਅਸੀਂ ਸਾਰੇ ਸਮਝਦੇ ਆ ਨਾ ਕਿ ਹਿੰਦੂ ਸੱਭਿਆਚਾਰ ਦੇ ਉੱਤੇ ਸਿੱਖ ਸੱਭਿਆਚਾਰ ਜਿਹੜਾ ਹੈਗਾ, ਇਹ ਜਿਹੜਾ ਕਲੈਸ਼ ਆ ਹਿੰਦੂ ਮਤ ਨੂੰ, ਹਿੰਦੂ ਵਿਚਾਰਧਾਰਾ ਨੂੰ, ਹਿੰਦੂ ਕੱਟੜਵਾਦ ਨੂੰ ਸਿੱਖਾਂ ਉੱਤੇ ਜਿਹੜਾ ਹਾਵੀ ਕਰਨ ਦੀ ਇੱਕ ਰਣਨੀਤੀ ਆ, ਉਹਦੇ ਤਹਿਤ ਹੀ ਇਹ ਕੁਝ ਵਾਪਰ ਰਿਹਾ। ਤੁਸੀਂ ਦੇਖੋ ਜਿਹੜੇ ਗੁਰਸਿੱਖ ਸਿੱਖੀ ਦਾ ਝੰਡਾ ਚੱਕ ਕੇ ਖੜੇ ਨੇ ਕਿ ਸਾਡੇ ਇੰਸਟੀਟਿਊਸ਼ਨਸ ਨੇ, ਸਾਡੀ ਮਰਿਆਦਾ, ਸਾਡੇ ਧਰਮ ਦਾ ਮਸਲਾ ਅਸੀਂ ਦੇਖਣਾ ਕਿਵੇਂ ਨਜਿੱਠਣਾ, ਉਹਨਾਂ ਨੂੰ ਅੱਜ ਹਕੂਮਤ ਜਿਹੜੀ ਆ, ਹਕੂਮਤ ਦੇ ਸਾਧਨ ਜਿਹੜੇ ਨੇ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਉਹ ਸਾਰੇ ਸਾਧਨਾਂ ਨੂੰ ਉਹਨਾਂ ਗੁਰਸਿੱਖਾਂ ਦੇ ਖਿਲਾਫ ਵਰਤ ਕੇ ਉਹਨਾਂ ਦੀ ਆਵਾਜ਼ ਬੰਦ ਕਰਾ ਰਹੇ ਨੇ, ਉਹਨਾਂ ਨੂੰ ਦਰੜ ਰਹੇ ਨੇ, ਉਹਨਾਂ ਤੇ ਜ਼ੁਲਮ ਕਰ ਰਹੇ ਨੇ। ਔਰ ਜਿਹੜੇ ਬੰਦੇ ਸਿੱਖ ਸੱਭਿਆਚਾਰ ਦੇ ਖਿਲਾਫ, ਸਿੱਖੀ ਦੇ ਖਿਲਾਫ, ਸਿੱਖ ਧਰਮ ਦੇ ਖਿਲਾਫ, ਸਿੱਖ ਸੰਸਥਾਵਾਂ ਦੇ ਖਿਲਾਫ ਸਰਗਰਮ ਨੇ, ਉਹਨਾਂ ਸਾਰਿਆਂ ਨੂੰ ਖੁੱਲੀ ਛੁੱਟੀ ਹੈ। ਔਰ ਜਿਹੜਾ ਇਸ ਤਰੀਕੇ ਨਾਲ ਸਿੱਖੀ ਦੇ ਉੱਤੇ ਹਿੰਦੂ ਇਜ਼ਮ ਨੂੰ ਹਾਵੀ ਕਰਨ ਦੀ ਜਿਹੜੀ ਰਣਨੀਤੀ ਆ, ਜਿਹੜੀ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਉਹ ਵਰਕ ਕਰ ਰਹੀਆਂ ਨੇ, ਭਾਰਤੀ ਹਕੂਮਤ ਦਾ ਅਰਬਾਂ ਖਰਬਾਂ ਰੁਪਈਆ ਹਰ ਸਾਲ ਇਸ ਚੀਜ਼ ਤੇ ਖਰਚ ਹੁੰਦਾ, ਸਾਡੀਆਂ ਸੰਸਥਾਵਾਂ ਨੂੰ ਡੈਮੇਜ ਕਰਨ ਦੇ ਲਈ, ਸਾਡੇ ਮਨਾਂ ਵਿੱਚੋਂ ਅਕਾਲ ਤਖਤ ਸਾਹਿਬ ਦਾ, ਹੁਕਮਨਾਮਾ ਸਾਹਿਬ ਦਾ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਰ ਸਾਡੀਆਂ ਰੀਤੀ ਰਿਵਾਜ ਨੇ, ਪਰੰਪਰਾਵਾਂ ਨੇ, ਕਿਉਂਕਿ ਕਦੇ ਵੀ ਹੁਕਮਨਾਮੇ ਦਾ ਵਿਰੋਧ ਕਰਨ ਦਾ ਸਿੱਖ ਸੋਚ, ਪਰ ਇਹ ਸਾਰਾ ਕੁਝ ਕਰਨ ਦੇ ਲਈ ਜਿਹੜੀ ਇੱਕ ਰਣਨੀਤੀ ਬਣਾਈ ਗਈ ਆ, ਉਹਦੇ ਤਹਿਤ ਹੀ ਇਹ ਸਾਰਾ ਖੇਡਾ ਹੋ ਰਿਹਾ ਜੀ। ਸੁਖਬੀਰ ਬਾਦਲ, RSS ਤੇ ਹੋਰ ਪੰਥ ਦੁਖੀ ਤਾਕਤਾਂ ਸਾਰੀਆਂ ਰਲ ਮਿਲ ਕੇ ਜਿਹੜਾ ਮਾਹੌਲ ਸਿਰਜ ਰਹੀਆਂ, ਉਸ ਮਾਹੌਲ ਨੂੰ ਮਹਿਸੂਸ ਕਰਨ ਦੀ ਲੋੜ ਆ। ਸਾਨੂੰ ਇਹੋ ਜਿਹੀ ਕਸੂਤੀ ਸਥਿਤੀ ਵਿੱਚ ਖਾਲਸਾ ਪੰਥ ਨੂੰ ਸੁੱਟ ਦਿੱਤਾ ਗਿਆ। ਜੇ ਤਾਂ ਅਸੀਂ ਹੁਕਮਨਾਮੇ ਇਹਨੂੰ, ਇਸ ਗਲਤ ਹੁਕਮਨਾਮੇ ਨੂੰ ਮੰਨਦੇ ਹਾਂ, ਤਾਂ ਵੀ ਅਸੀਂ ਗਲਤ ਸਥਿਤੀ ਵਿੱਚ ਲੈ ਜਾਵਾਂਗੇ, ਤੇ ਜੇ ਇਹਨੂੰ ਚੈਲੰਜ ਕਰਦੇ ਆ, ਜੇ ਇਹਨੂੰ ਚੁਣੌਤੀ ਦਿੰਦੇ ਆ, ਤਾਂ ਵੀ ਸਾਨੂੰ ਇੱਕ ਸਲੀਕੇ ਨਾਲ, ਇੱਕ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨੂੰ ਨੁਕਣਾ ਪੈ ਰਿਹਾ, ਕਿਉਂਕਿ ਇਹ ਸਿੱਧਾ ਕਹਿ ਦੇਣਗੇ ਇਹ ਤਾਂ ਜੀ ਹੁਕਮਨਾਮੇ ਦਾ ਵਿਰੋਧ ਕਰਦੇ ਆ, ਅਸੀਂ ਗਲਤ ਫੈਸਲੇ ਦਾ ਖਾਲਸਾ ਪੰਥ ਵਿਰੋਧ ਕਰ ਰਿਹਾ। ਔਰ ਸੁਖਬੀਰ ਬਾਦਲ ਨੇ ਇਹ ਇੱਕ ਜਿਹੜਾ ਹੈਗਾ, ਇਹਦੇ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ, ਪੂਰੇ ਪੁਲਿਸ ਪ੍ਰਸ਼ਾਸਨ ਨੂੰ ਖੁੱਲੀ ਛੁੱਟੀ ਦਿੱਤੀ ਆ। ਇਕੱਲੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੀ ਗੱਲ ਨਹੀਂ, ਮਾਲਵੇ ਖਿੱਤੇ ਦੇ ਵਿੱਚ ਅਨੇਕਾਂ ਹੀ ਗੁਰਸਿੱਖ ਜਿਹੜੇ ਨੇ ਉਹ ਦਹਿਸ਼ਤ ਦੇ ਸਾਏ ਹੇਠ ਜਿਉਂ ਰਹੇ ਨੇ, ਔਰ ਉਹਨਾਂ ਨੂੰ ਧਮਕੀਆਂ, ਉਹਨਾਂ ਨੂੰ ਡਰਾਵੇ ਉਹਨਾਂ ਨੂੰ ਮਿਲ ਰਹੇ ਨੇ ਕਿ ਜੇ ਤੁਸੀਂ ਬੋਲੇ। ਅੱਜ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਜਿਹੜੇ ਨੇ ਉਹ ਸੱਦੇ ਇਹਨਾਂ ਨੇ, ਔਰ ਜਿਹੜਾ ਕਰਨੈਲ ਸਿੰਘ ਪੰਜੋਲੀ ਤੇ ਸੁਖਦੇਵ ਸਿੰਘ ਭੌਰ, ਉਹ ਇਸ ਗਲਤ ਫੈਸਲੇ ਦਾ ਵਿਰੋਧ ਕਰਦੇ ਸੀ।
ਤੇ ਉਹਨਾਂ ਨੂੰ ਵੀ ਇਹਨਾਂ ਨੇ ਕੱਲ ਸੁਖਬੀਰ ਬਾਦਲ ਨੇ ਸੱਦ ਕੇ ਦਬਕੇ ਦੁਬਕੇ ਮਾਰਨੇ ਚਾਹੇ, ਪਰ ਉਹਨਾਂ ਨੇ ਉੱਥੇ ਸਖਤੀ ਨਾਲ ਗੱਲਾਂ ਕਹੀਆਂ ਕਿ ਸਾਰੇ ਸਿੱਖ ਜਗਤ ਦੀਆਂ ਭਾਵਨਾਵਾਂ ਦੇ ਅਨੁਸਾਰ ਗੱਲ ਕਰਨ ਦੀ ਲੋੜ ਆ। ਉਹ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਵਿੱਚ ਸਿੱਖ ਭਾਵਨਾਵਾਂ ਨੂੰ ਦਰੜ ਕੇ ਹਿੰਦੂ ਭਾਵਨਾਵਾਂ ਨੂੰ, ਗਲਤ ਭਾਵਨਾਵਾਂ ਨੂੰ ਲੋਕਾਂ ਦੇ ਵਿੱਚ ਲਾਗੂ ਕਰਨ ਦੀ ਜਿਹੜੀ ਇੱਕ ਇੱਥੇ ਚੱਲੀ ਆ ਕਵੈਦ, ਇਹਦੇ ਤਹਿਤ ਹੀ ਸਾਰਾ ਕੁਝ ਵਾਪਰ ਰਿਹਾ। ਹਰ ਗੁਰਸਿੱਖ ਨੂੰ ਡਰਾਇਆ ਜਾ ਰਿਹਾ, ਹਰ ਸਿੱਖੀ ਨੂੰ ਪਿਆਰ ਕਰਨ ਵਾਲੇ ਨੂੰ ਤੱਕ ਕੇ ਖੂੰਜੇ ਲਾਇਆ ਜਾ ਰਿਹਾ। ਐਵੇਂ ਆਪਾਂ ਭਰਨ ਵਿੱਚ ਆ ਕਿ ਇਹਨਾਂ ਸੰਸਥਾਵਾਂ ਉੱਤੇ ਬੈਠੇ ਜਿਹੜੇ ਅੱਜ ਅਕਾਲੀ ਦਲ, ਅਕਾਲ ਤਖਤ ਦੇ ਉੱਤੇ ਬੈਠੇ ਲੋਕ ਅਤੇ ਸ਼੍ਰੋਮਣੀ ਕਮੇਟੀ ਉੱਤੇ ਬੈਠੇ ਲੋਕ, ਸਾਡੀਆਂ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਉੱਤੇ ਬੈਠੇ ਲੋਕ ਸਿੱਖੀ ਦੇ ਭਲੇ ਦੀ ਇਹਨਾਂ ਨੂੰ ਆਸ ਛੱਡ ਦਈਏ। ਇਹ ਲੋਕ ਸਿੱਖੀ ਦਾ ਬੇੜਾ ਗਰਕ ਕਰਕੇ ਤੁਲੇ ਹੋਏ ਨੇ ਔਰ ਇਹ ਉਹੀ ਸਾਰਾ ਕੁਝ ਕਰ ਰਹੇ ਨੇ ਜਿਹੜਾ ਦਿੱਲੀ ਦੀ ਜਿਹੜੀ ਐਂਟੀ ਸਿੱਖ ਨੀਤੀ ਆ ਉਹਦੇ ਤਹਿਤ ਇਹ ਸਾਰਾ ਕੁਝ ਹੋ ਰਿਹਾ। ਜੀ ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਅਸੀਂ ਵੀਰ ਜਿੰਦਾ ਸੁੱਖਾ ਜੀ ਦੀ ਸ਼ਖਸੀਅਤ ਬਾਰੇ ਵੀ ਜਾਣਨਾ ਚਾਹਾਂਗੇ, ਪਰ ਉਸ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਕੁਇਕ ਕੁਐਸਚਨ ਜਾਣਨਾ ਚਾਹਾਂਗੀ। ਜਿਸ ਤੁਸੀਂ ਗੱਲ ਕੀਤੀ ਕਿ ਹਰ ਕੁਝ ਜੋ ਵੀ ਕੁਝ ਉਸ ਵੇਲੇ ਵਾਪਰਿਆ, ਤੁਸੀਂ ਹਮੇਸ਼ਾ ਤੁਸੀਂ ਕਿਹਾ ਸੁਖਬੀਰ ਬਾਦਲ ਜਾਂ ਬਾਦਲ ਸਰਕਾਰ ਦੇ ਉਹਨਾਂ ਦੇ ਹੁਕਮਾਂ ਥੱਲੇ ਹੋ ਰਿਹਾ, ਪਰ ਇੰਸਟੈਡ ਆਫ ਜਿਸ ਤਰ੍ਹਾਂ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਪਿੱਛੇ ਲੱਗੇ ਹੋਏ, ਤੁਹਾਨੂੰ ਲੱਗਦਾ ਨਹੀਂ ਕਿ ਅਗਰ ਸੁਖਬੀਰ ਬਾਦਲ ਦੇ ਪਿੱਛੇ ਉਨਾ ਹੀ ਪ੍ਰੋਟੈਸਟ ਕਰਦੇ, ਉਨੀ ਹੀ ਸ਼ਕਤੀ ਲਗਾ ਕੇ ਪਿੱਛੇ ਜਾਂਦੇ ਤਾਂ ਸ਼ਾਇਦ ਇਸ ਦਾ ਕੁਝ ਮਸਲਾ ਨਿਕਲ ਜਾਂਦਾ। ਸਾਨੂੰ ਅਸੀਂ ਸੁਖਬੀਰ ਬਾਦਲ ਨੂੰ ਤਾਂ ਬਿਲਕੁਲ ਪਿਕਚਰ ਤੋਂ ਬਾਹਰ ਕਰ ਦਿੱਤਾ ਹੈ, ਅਸੀਂ ਜਥੇਦਾਰ ਦੇ ਪਿੱਛੇ ਲੱਗੇ ਹੋਏ ਹਾਂ। We should have done something for ਸੁਖਬੀਰ ਬਾਦਲ too। ਤੁਸੀਂ ਸ਼ਾਇਦ ਜਿਹੜਾ ਹੈਗਾ ਇੱਥੇ ਪੰਜਾਬ ਦੇ ਵਿੱਚ, ਚਾਹੇ ਉਹ ਮੀਡੀਆ ਰਾਹੀਂ ਚਾਹੇ ਆਮ ਸਿੱਖ ਸੰਗਤ ਜਾਂ, ਇੱਥੇ ਕਿਸੇ ਨੂੰ ਭੁਲੇਖਾ ਨਹੀਂ ਹੈਗਾ ਕਿ ਜਥੇਦਾਰ ਜਿਹੜੇ ਹੈਗੇ ਨੇ ਤੇ ਸੁਖਬੀਰ ਬਾਦਲ ਤੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਇਹ ਸਾਰੇ ਰਲ ਮਿਲ ਕੇ ਇੱਕ ਚੀਜ਼ ਆ। ਅਸੀਂ ਜਦੋਂ ਜਥੇਦਾਰ ਅੱਖਰ ਕਹਿ ਰਹੇ ਹਾਂ ਉਹਦੇ ਚ ਸੁਖਬੀਰ ਬਾਦਲ ਸ਼ਾਮਲ ਆ, ਜਦੋਂ ਸੁਖਬੀਰ ਬਾਦਲ ਕਹਿ ਰਹੇ ਹਾਂ ਉਹਦੇ ਜਥੇਦਾਰ ਸ਼ਾਮਲ ਆ, ਪਿੱਛੇ ਜਿਹੜਾ ਹੈਗਾ ਹਰ ਹਾਲਤ ਵਿੱਚ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਵਗੈਰਾ ਇਹ ਸਾਰਾ ਸ਼ਾਮਲ ਆ। ਸੋ ਅਸੀਂ ਬਿਲਕੁਲ ਸਪਸ਼ਟ ਵਾਂ ਕਿ ਇਹ ਇੱਕ ਟੀਮ ਦੇ ਰੂਪ ਚ ਕੰਮ ਕਰਦੇ ਨੇ, ਅਸਲ ਵਿੱਚ ਇੰਸਟੀਟਿਊਸ਼ਨ ਨੂੰ ਮੂਹਰੇ ਖੜਾ ਕਰਦੇ ਆ, ਕਿਉਂਕਿ ਜਦੋਂ ਜਥੇਦਾਰ ਸ਼ਬਦ ਆਉਂਦਾ ਨਾ ਉਦੋਂ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਇੱਕ ਸਤਿਕਾਰ ਦੀ ਭਾਵਨਾ ਆਉਂਦੀ ਹੈ। ਸੋ ਸੁਖਬੀਰ ਨੇ ਇੱਕ ਪੱਤਾ ਖੇਲਿਆ ਹੋਇਆ ਕਿ ਇਹਨਾਂ ਵੀ ਮੈਂ ਸਿੱਧਾ ਤੌਰ ਦੇ ਉੱਤੇ ਮੇਰੇ ਨਾਲ ਗੱਲ ਨਾ ਹੋਵੇ। ਜੇ ਉਹ ਇਸ ਤਰੀਕੇ ਨਾਲ ਕਰਨਗੇ ਕਿ ਹਾਂਜੀ ਸੁਖਬੀਰ ਸਾਰਾ ਕੁਛ ਕਰਾ ਰਿਹਾ ਜਾਂ ਇਸ ਤਰ੍ਹਾਂ ਹੋ ਰਿਹਾ, ਇਹ ਭਾਵਨਾ ਉਹ ਦੇਣ ਤੋਂ ਬਚਦੇ ਨੇ। ਪਰ ਸਿੱਖ ਸੰਗਤ ਨੂੰ ਬੜਾ ਕਲੀਅਰਲੀ ਪਤਾ, ਪਿੰਡ ਦੇ ਸਭ ਤੋਂ ਸਧਾਰਨ ਬੰਦੇ ਨੂੰ ਪੁੱਛ ਲਓ, ਉਹ ਵੀ ਇਹ ਨਹੀਂ ਕਹਿੰਦਾ ਕਿ ਜਥੇਦਾਰ ਨੇ, ਉਹ ਕਹਿੰਦਾ ਇਹ ਤਾਂ ਜੀ ਹੱਥ ਟੋਕੇ ਨੇ, ਇਹਨਾਂ ਦੀ ਕੀ ਗੱਲ ਆ। ਮੱਕੜ ਨੂੰ ਸਾਰੇ ਕਹਿੰਦੇ ਇਹਨਾਂ ਦਾ ਕੀ ਵਕਾਰ ਆ, ਇਹਨਾਂ ਤੇ ਇਹੀ ਕੁਛ ਕਰਨਾ। ਸੋ ਮੱਕੜ ਜਾਂ ਜਥੇਦਾਰਾਂ ਦਾ ਕੋਈ ਇੱਥੇ ਹੈਸੀਅਤ ਨਹੀਂ। ਇਹ ਸਾਰਾ ਕੁਛ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਔਰ ਉਹਦੇ ਆਲੇ ਦੁਆਲੇ ਪਤਾ ਨਹੀਂ ਕਿਹੋ ਜਿਹੇ ਐਂਟੀ ਪੰਥਕ ਲੌਬੀ ਆ ਜਿਹੜੀ ਉਹ ਤੋਂ ਇਹ ਜੇ ਭੈੜੇ ਕਾਰੇ ਕਰਾ ਰਹੀ ਆ। ਔਰ ਇਹ ਬੰਦਾ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਘ੍ਰਿਣਤ ਪਾਤਰਾਂ ਦੇ ਵਿੱਚ ਆਪਦਾ ਨਾਂ ਜਿਹੜਾ ਹੈਗਾ ਉਹ ਸ਼ਾਮਲ ਕਰਨ ਜਾ ਰਿਹਾ। ਇਹਦੇ ਬਾਪ ਨੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕੋਈ ਕਸਰ ਨਹੀਂ ਛੱਡੀ, ਪਰ ਇਹ ਉਸ ਤੋਂ ਵੀ 10 ਕਦਮ ਅੱਗੇ ਜਾਏਗਾ। ਔਰ ਇਹਦੇ ਹੱਥ ਜਦੋਂ ਤਾਕਤ ਜਿਹੜੀ ਕਿ ਭਵਿੱਖ ਵਿੱਚ ਕਈ ਲੋਕ ਕਹਿੰਦੇ ਨੇ ਕਿ ਉਹ ਆਉਣੀ ਹੈ ਜੀ, ਇਹ ਭਵਿੱਖ ਦਾ ਪੰਜਾਬ ਦਾ ਮੁੱਖ ਮੰਤਰੀ ਆ, ਤੇ ਇਹ ਬੰਦਾ ਖਾਲਸਾ ਪੰਥ ਨਾਲ ਬਹੁਤ ਵੱਡਾ ਧਰੋ ਕਮਾਉਣ ਦੀ ਸਮਰੱਥਾ ਰੱਖਦਾ, ਕਿਉਂਕਿ ਦਿੱਲੀ ਨੂੰ ਉਹ ਬੰਦਾ ਚੰਗਾ ਲੱਗਦਾ ਜਿਹੜਾ ਸਿੱਖਾਂ ਦਾ ਘਾਣ ਕਰ ਸਕੇ, ਸਿੱਖੀ ਦਾ ਘਾਣ ਕਰ ਸਕੇ। ਸੋ ਸੁਖਬੀਰ ਬਾਦਲ ਜਿਹੜਾ ਹੈਗਾ ਉਹ ਸਾਰੀਆਂ ਇੰਸਟੀਟਿਊਸ਼ਨਸ ਨੂੰ ਬੜੇ ਭੱਦੇ ਤਰੀਕੇ ਨਾਲ ਵਰਤ ਰਿਹਾ। ਜਿਹੜੀਆਂ ਸਾਡੀਆਂ ਮਾਣਮੱਤੀਆਂ ਸਾਡੀਆਂ ਬਜ਼ੁਰਗਾਂ ਨੇ ਕੁਰਬਾਨੀਆਂ ਕਰਕੇ ਜਿਹੜੀਆਂ ਸੰਸਥਾਵਾਂ ਦੇ ਉੱਤੇ ਜਿਹੜਾ ਸਿੱਖੀ ਦਾ ਝੰਡਾ ਚਲਾਇਆ। ਜੀ ਬਿਲਕੁਲ ਵੀਰ ਜੀ। ਵੀਰ ਜੀ ਸਾਡੇ ਕੋਲ 3-4 ਮਿੰਟ ਰਹਿ ਗਏ ਨੇ ਐਦੀਆਂ, ਜਿਸ ਤਰ੍ਹਾਂ ਹੁਣ ਅਸੀਂ ਸੁਖਬੀਰ ਬਾਦਲ ਜਾਂ ਬਾਦਲ ਸਰਕਾਰ ਜਾਂ ਜਥੇਦਾਰਾਂ ਦੀ ਗੱਲਬਾਤ ਕੀਤੀ, ਪਰ ਹੁਣ ਅਸੀਂ ਆਪਣੇ ਸੂਰਵੀਰਾਂ ਦੀ ਗੱਲਬਾਤ ਵੀ ਕਰਨਾ ਚਾਹਾਂਗੇ ਕਿ ਸਾਡੇ ਕੋਲ ਥੋੜਾ ਟਾਈਮ ਰਹਿ ਗਿਆ। ਜਿਸ ਤਰ੍ਹਾਂ ਭਾਈ ਜਿੰਦਾ ਸੁੱਖਾ ਸੀਗਾ, ਉਹਨਾਂ ਨੇ ਸ਼ਹੀਦੀ ਦਿੱਤੀ ਸਾਡੀ ਸਿੱਖਾਂ ਦੀ ਆਨ ਸ਼ਾਨ ਦੇ ਲਈ, ਸਭ ਕੁਛ ਉਹਨਾਂ ਨੇ ਆਪਣਾ ਸਭ ਕੁਛ ਵਾਰ ਦਿੱਤਾ। ਅਸੀਂ ਚਾਹਾਂਗੇ ਜਿਹੜੀ ਸਾਡੀ ਅੱਜ ਦੀ ਜਨਰੇਸ਼ਨ ਜਿਹਨਾਂ ਨੂੰ ਉਹਦੀ ਪਰਸਨੈਲਿਟੀ ਬਾਰੇ ਨਹੀਂ ਪਤਾ, ਤੇ ਸਾਨੂੰ ਦੱਸੋ ਕਿ ਉਹਨਾਂ ਦੀ ਪਰਸਨੈਲਿਟੀ ਕੀ ਸੀ, ਉਹਨਾਂ ਦਾ ਮਿਸ਼ਨ ਕੀ ਸੀਗਾ, ਅੱਜ ਕੌਮ ਕਿੱਥੇ ਖੜੀ ਹੈ, ਉਹ ਕਿਸ ਤਰ੍ਹਾਂ ਦਾ ਉਹਨਾਂ ਸੁਪਨਾ ਸੀ ਕਿ ਅਸੀਂ ਉਸ ਸੁਪਨੇ 'ਚ ਸਾਕਾਰ ਕਰ ਸਕੇ ਹਾਂ, ਕਿ ਅਸੀਂ ਉਤਰ ਸਕੇ ਸਹੀ ਤਰ੍ਹਾਂ। ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਮੈਂ ਆਪਦੀ ਗੱਲ ਕਹਿਣ ਦੀ ਥਾਂ ਮੈਂ ਇੱਕ ਗੱਲ ਦੱਸਣੀ ਚਾਹਾਂ ਵੀ ਇੱਕ ਨਾ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਉਹਦਾ ਇੱਕ ਬੰਦਾ ਲੈ ਕੇ ਆਇਆ ਵੀ ਮੈਂ ਸਿੱਖਾਂ ਉੱਤੇ ਜਾ ਰਿਹਾ ਜ਼ੁਲਮ ਕਰਨ, ਤੇ ਸਾਰੀ ਜਿਹੜੀ ਹਮਲੇ ਉਹਦੀ ਦਾਸਤਾਨ ਲਿਖਣੀ ਹੈ ਜੀ। ਉਹਨੇ ਜਦੋਂ ਸਾਰੀ ਦਾਸਤਾਨ ਲਿਖੀ ਤਾਂ ਜੰਗਨਾਮਾ ਜਿਹੜਾ ਹੈਗਾ ਉਹਦੇ ਵਿੱਚ ਕਾਜੀ ਨੂਰ ਮੁਹੰਮਦ ਨੇ ਸਿੱਖਾਂ ਦੀਆਂ ਸਿਫਤਾਂ ਲਈ ਇੱਕ ਸਪੈਸ਼ਲ ਫਿਰ ਲਿਖਿਆ ਅਖੀਰ ਦੇ ਉੱਤੇ ਵੀ ਇਹਨਾਂ ਨੂੰ ਮੈਂ ਠੀਕ ਆ, ਮੈਂ ਅਬਦਾਲੀ ਦੇ ਨਾਲ ਆਇਆ, ਮੈਂ ਇਹਨਾਂ ਦਾ ਦੁਸ਼ਮਣ ਧਿਰ ਦੇ ਨਾਲ ਆ, ਪਰ ਇਹ ਬੰਦੇ ਆ ਨੇ। ਉਵੇਂ ਦੀ ਹੀ ਗੱਲ ਵੇਦ ਮਰਵਾਹਾ ਇੱਕ ਬਹੁਤ ਵੱਡਾ ਪੁਲਿਸ ਅਫਸਰ ਹੋਇਆ ਜੀ ਦਿੱਲੀ ਦੇ ਵਿੱਚ, ਜਿੰਦੇ ਨੂੰ ਭਾਈ ਹਰਜਿੰਦਰ ਸਿੰਘ ਜਿੰਦੇ ਨੂੰ ਗ੍ਰਿਫਤਾਰ ਕਰਕੇ ਉਹਨੇ ਪੁੱਛ ਪੜਤਾਲ ਵੀ ਕੀਤੀ ਸੀ, ਇੰਟੈਰੋਗੇਸ਼ਨ ਵੀ ਕੀਤੀ ਸੀ। ਉਹਨੇ ਆਪਦੀ ਕਿਤਾਬ ਜਿਹੜੀ ਅਨਸਿਵਲ ਵਾਰ ਉਹਦੇ ਚ ਲਿਖੀ ਆ, ਤੇ ਉਹਦਾ ਟਾਈਟਲ ਜਿਹੜਾ ਉਹਨੇ ਭਾਈ ਹਰਜਿੰਦਰ ਸਿੰਘ ਜਿੰਦੇ ਨੂੰ ਬਾਰੇ ਲਿਖਿਆ, ਉਹਦੇ ਚ ਲਿਖਿਆ ਜਿੰਦਾ ਸਧਾਰਨ ਵਿਅਕਤੀ ਨਹੀਂ ਸੀ। ਔਰ ਜਿੰਦੇ ਦੀਆਂ ਸਿਫਤਾਂ, ਭਾਈ ਹਰਜਿੰਦਰ ਸਿੰਘ ਜਿੰਦੇ ਦੀਆਂ ਸਿਫਤਾਂ ਜਿਹੜੀਆਂ ਨੇਗੀਆਂ ਉਹ ਜਿਸ ਤਰੀਕੇ ਨਾਲ ਨਰੇਟ ਕੀਤੀਆਂ ਨੇ, ਉਹ ਕਾਜੀ ਨੂਰ ਮੁਹੰਮਦ
ਜਿਹੜਾ ਅਹਿਮਦ ਸ਼ਾਹ ਅਬਦਾਲੀ ਮੁੱਕਿਆ ਸੀ, ਜਿਵੇਂ ਸਿੰਘਾਂ ਦੀਆਂ ਸਿਫਤਾਂ ਕਰਦਾ ਸੀ, ਉਵੇਂ ਹੈ। ਤੋਂ ਦੁਸ਼ਮਣ ਜਿਹੜੇ ਬਿਲਕੁਲ ਉਲਟ ਪਾਸੇ ਖੜੇ ਸੀ ਲੋਕ, ਜਿਨ੍ਹਾਂ ਨੇ ਭਾਈ ਹਰਜਿੰਦਰ ਸਿੰਘ ਜਿੰਦੇ ਦੇ ਉੱਤੇ ਬਹੁਤ ਤਸ਼ੱਦਦ ਅਮਲ ਕੀਤੇ ਨੇ, ਉਹ ਬੰਦੇ ਦੀ ਸਿਫਤਾਂ ਕਰਦੇ ਰਹੇ ਨੇ। ਔਰ ਇਹ ਜਿਹੜੀ ਸਾਡੀ ਸਿੱਖ ਇਤਿਹਾਸ ਦੀ ਇੱਕ ਬੜੀ ਮਤਲਬ ਅਦੁੱਤੀ ਤੇ ਬੇਮਿਸਾਲ ਹਸਤੀ ਆ। ਮੈਂ ਸਿੱਖ ਨੌਜਵਾਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਸਾਡੇ ਕਈ ਵੀਰ ਜਿਹੜੇ ਨੇ ਉਹ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਜੀ ਆਪਾਂ ਤਾਂ ਗਲਤ ਹੋ ਗਏ ਆ, ਆਪਾਂ ਤਾਂ ਨਸ਼ਈ ਹੋ ਗਏ ਆ, ਆਪਾਂ ਤਾਂ ਹੋ ਗਏ ਆ, ਆਪਾਂ ਪੁੱਠੇ ਰਾਹ ਪੈ ਗਏ ਆ, ਆਪਾਂ ਤੋਂ ਸਿੱਖੀ ਦੀ ਸੇਵਾ ਕਿੱਥੇ ਹੋਣੀ ਆ। ਇਹ ਗੱਲਾਂ ਜਿਹੜੀਆਂ ਸੋਚਦੇ ਆ ਨਾ, ਉਹਦੇ ਮੁਤਲਕ ਹੈ ਤਾਂ ਬਹੁਤ ਕੁਛ ਆ ਭਾਈ ਸਾਹਿਬ ਦੀ ਲਾਈਫ ਦੱਸਣ ਲਈ। ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਜਦੋਂ ਬਚਪਨ ਦੀ ਜਾਂ ਅੱਲੜ ਉਮਰ ਸੀ, ਇਹਨਾਂ ਨੇ ਵੀ ਬੜੀਆਂ ਗਲਤੀਆਂ ਕੀਤੀਆਂ ਸੀ ਜੀ। ਇਹਨਾਂ ਨੇ ਵੀ ਪਰਿਵਾਰਕ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ, ਜਿਵੇਂ ਆਮ ਘਰੇਲੂ ਤੌਰ ਦੇ ਉੱਤੇ ਬੰਦਿਆਂ ਨੂੰ ਗਲਤ ਸਹੀ ਦੀ ਪਛਾਣ ਨਹੀਂ ਹੁੰਦੀ, ਉਦੋਂ ਬੜੀਆਂ ਗਲਤੀਆਂ ਕੀਤੀਆਂ। ਔਰ ਉਹਨਾਂ ਗੱਲਾਂ ਨੂੰ ਕਦੇ ਲੁਕੋਇਆ ਵੀ ਨਹੀਂਗਾ। ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜੇ ਸੱਜਣ ਠੱਗੀਆਂ ਮਾਰਨੋਂ ਹਟ ਕੇ ਸੱਜਣ ਬਣ ਸਕਦਾ, ਜੇ ਭਾਈ ਬਿਧੀ ਚੰਦ ਜਿਹੜਾ ਸੀ ਚੋਰੀਆਂ ਕਰਦਾ ਸੀ ਪਰ ਉਹ ਗੁਰੂ ਸਾਹਿਬ ਦੀ ਜਿਹੜੀ ਛਤਰ ਛਾਇਆ ਹੇਠ ਆ ਕੇ ਸਿੱਖੀ ਦੀ ਸ਼ਾਨ ਬਣ ਸਕਦਾ, ਏਦਾਂ ਹੀ ਭੂਮੀਆਂ ਵਰਗੇ ਚੋਰ ਗੁਰੂ ਸਾਹਿਬ ਦੇ ਲੜ ਲੱਗ ਕੇ ਤਰ ਗਏ। ਇਵੇਂ ਹੀ ਭਾਈ ਹਰਜਿੰਦਰ ਸਿੰਘ ਜਿੰਦਾ ਜਿਹੜਾ ਸੀਗਾ, ਔਰ ਉਸ ਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਸੀਗੀਆਂ। ਉਹਨਾਂ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਅੱਜ ਕੋਈ ਚੇਤੇ ਨਹੀਂ ਕਰਦਾ। ਅੱਜ ਉਹਦੀ ਸ਼ਾਨ ਜਿਹੜੀ ਉਸ ਸੂਰਮੇ ਦੀ ਆ ਉਹ ਹੈਗੀ ਆ ਕਿ ਇਹਨਾਂ ਨੇ ਸਿੱਖ ਇਤਿਹਾਸ ਦੇ ਵਿੱਚ ਇੱਕ ਮਾਣਮੱਤੇ ਕਾਰਨਾਮਾ ਕਰਕੇ ਉਹਦਾ ਨਾਂ ਬਣਾਇਆ। ਤੇ ਅੱਜ ਜਿੰਨੇ ਵੀ ਸਿੱਖ ਨੌਜਵਾਨ ਵੀਰ ਭਰਾ ਮੇਰੇ ਸੁਣਦੇ ਨੇ, ਉਹਨਾਂ ਸਾਰਿਆਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਭਾਈ ਹਰਜਿੰਦਰ ਸਿੰਘ ਜਿੰਦੇ ਦੀਆਂ ਲਿਖਤਾਂ, ਭਾਈ ਹਰਜਿੰਦਰ ਸਿੰਘ ਜਿੰਦੇ ਦੀ ਜਿਹੜੀ ਜੀਵਨੀ ਆ, ਉਹਨੂੰ ਬਾਰ-ਬਾਰ ਪੜ੍ਹੋ ਤੇ ਆਪਦੇ ਅੰਦਰੋਂ ਜਿੰਦਾ ਪੈਦਾ ਕਰੋ। ਭਾਈ ਹਰਜਿੰਦਰ ਸਿੰਘ ਜਿੰਦਾ ਨੇ ਉਦੋਂ ਇਹ ਗੱਲ ਕਹੀ ਸੀ, ਜਿੰਦੇ ਜੰਮਦੇ ਰਹਿਣਗੇ। ਤੇ ਜਿੰਦੇ ਜੰਮਦੇ ਰਹਿਣਗੇ ਦਾ ਮਤਲਬ ਇਹੀ ਆ ਕਿ ਤੁਸੀਂ ਸਾਨੂੰ ਸਾਡੇ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਭਾਰਤੀ ਹਕੂਮਤ ਅਰਬਾਂ ਖਰਬਾਂ ਰੁਪਈਏ ਹਰ ਸਾਲ ਖਰਚਦੀ ਆ ਸਿੱਖਾਂ ਨੂੰ ਸਿੱਖੀ ਤੋਂ ਭਜਾਉਣ ਦੇ ਲਈ। ਸਿੱਖ ਨੌਜਵਾਨਾਂ ਨੂੰ ਨਸ਼ੇੜੀ, ਅਯਾਸ਼ ਤੇ ਪਤਤ ਬਣਾਉਣ ਦਾ ਪੂਰਾ ਪ੍ਰੋਜੈਕਟ ਚੱਲ ਰਿਹਾ ਜੀ। ਤੇ ਜੇਕਰ ਸਾਡੇ ਸਿੱਖ ਨੌਜਵਾਨਾਂ ਨੂੰ ਸਾਡੇ ਧਰਮ ਤੇ ਸਾਡੇ ਵਿਰਸੇ ਨਾਲ ਜੋੜਨਾ, ਇਹਨਾਂ ਨੂੰ ਭਾਈ ਹਰਜਿੰਦਰ ਸਿੰਘ ਜਿੰਦੇ ਵਰਗੇ ਸੂਰਵੀਰਾਂ ਦੀਆਂ ਲਿਖਤਾਂ ਪੜ੍ਹਨੀਆਂ ਪੈਣਗੀਆਂ। ਇਹਨਾਂ ਨੂੰ ਜਾਣਨਾ ਪਊਗਾ ਕਿ ਉਹ ਕੀ ਸੂਰਮੇ ਸੀ। ਜੇਲ੍ਹ ਚਿੱਠੀਆਂ ਨਾਂ ਦੀ ਇੱਕ ਕਿਤਾਬ ਆ, ਜਿਹਦੇ ਚ ਭਾਈ ਸਾਹਿਬ ਨੇ ਆਪਣੀ ਸਾਰੀ ਜਿਹੜੀ ਅੰਦਰਲੀ ਗੱਲ ਆ, ਦਿਲ ਦੀ ਗੱਲ ਆ, ਉਹ ਵੀ ਲਿਖੀ ਆ, ਤੇ ਜਿਹੜੇ ਐਕਸ਼ਨ ਕੀਤੇ ਆ ਉਹਨਾਂ ਬਾਰੇ ਵੀ ਲਿਖਿਆ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਉਸ ਸੂਰਮੇ ਨੂੰ, ਜਿਹੜੀ ਸ਼ਰਧਾਂਜਲੀ ਸ਼ਬਦ ਆ, ਇਹ ਬਹੁਤ ਵਧੀਆ। ਸ਼ਰਧਾਂਜਲੀ ਦੇ ਅਰਥ ਇਕੱਲਾ ਇਹ ਨਹੀਂ ਕਿ ਉੱਥੇ ਗਏ ਤੇ ਮੱਥਾ ਟੇਕ ਕੇ ਪ੍ਰਸ਼ਾਦ ਪਾਣੀ ਛਕ ਕੇ ਗੁਰੂ ਘਰ ਲੰਗਰ ਛਕ ਕੇ ਵਾਪਸ ਆ ਗਏ। ਭਾਈ ਹਰਜਿੰਦਰ ਸਿੰਘ ਜਿੰਦੇ ਵਰਗੇ ਬਣਨਾ ਪਊਗਾ, ਕੌਮ ਲਈ ਜਿਉਣਾ ਤੇ ਕੌਮ ਲਈ ਮਰਨਾ। ਇਸ ਨਿਸ਼ਾਨੇ ਨੂੰ, ਇਸ ਮਕਸਦ ਨੂੰ ਪੂਰਾ ਕਰਨ ਦੇ ਲਈ, ਜਿਹੜਾ ਸਿੰਘਾਂ ਨੇ ਖਾਲਿਸਤਾਨ ਦਾ ਸੁਪਨਾ ਲਿਆ, ਉਹਨੂੰ ਪੂਰਾ ਕਰਨ ਦੇ ਲਈ ਆਪਾਂ ਸਾਰਿਆਂ ਨੂੰ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਜੀਵਨੀ ਤੋਂ ਪ੍ਰੇਰਨਾ ਲੈਣ ਦੀ ਲੋੜ ਆ। ਮੈਂ ਸਦਾ ਹੀ ਇਹਨਾਂ ਸੂਰਵੀਰਾਂ ਨੂੰ ਧਿਆਨ ਵਿੱਚ ਰੱਖ ਕੇ ਸੋਚਦਾ ਕਿ ਕਿੱਡੇ ਮਹਾਨ ਸੀਗੇ ਇਹਨਾਂ ਦੇ ਵਿਚਾਰ। ਭਾਈ ਸੁਖਦੇਵ ਸਿੰਘ ਸੁੱਖਾ ਕਿਤੋਂ ਦਾ, ਭਾਈ ਹਰਜਿੰਦਰ ਸਿੰਘ ਜਿੰਦਾ ਕਿਤੋਂ ਦਾ, ਇੱਕ ਰਾਜਸਥਾਨ 'ਚ ਜੰਮਦਾ, ਇੱਕ ਪੰਜਾਬ 'ਚ ਜੰਮਦਾ। ਔਰ ਦੋਨੇ ਸਿੰਘਾਂ ਨੇ ਜੋ ਇਹਨਾਂ ਨੇ ਗੁਰੂ ਸਾਹਿਬ ਨੇ ਇਹਨਾਂ ਤੋਂ ਲੈਣੀ ਸੀ ਸੇਵਾ, ਉਹ ਲਈ। ਅੱਜ ਸਿੱਖ ਇਤਿਹਾਸ ਦਾ ਮਾਣ, ਅੱਜ ਉਹਨਾਂ ਦੀ ਜਿਹੜੀ ਸਾਡੇ ਸਾਰਿਆਂ ਦੇ ਮਨਾਂ ਵਿੱਚ ਸ਼ਾਨ ਆ। ਔਰ ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਇਹੋ ਜਿਹੇ ਹਰਜਿੰਦਰ ਸਿੰਘ ਜਿੰਦੇ ਵਰਗੇ ਸਿੱਖ ਸੂਰਮੇ ਹੋਰ ਵੀ ਗੁਰੂ ਪਾਤਸ਼ਾਹ ਬਖਸ਼ਦੇ ਰਹਿਣ। ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਦੀ ਪਰਸਨੈਲਿਟੀ ਇੰਨੇ ਸੋਹਣੇ ਤਰੀਕੇ ਦੇ ਨਾਲ ਸਾਡੇ ਦਰਸ਼ਕਾਂ ਨੂੰ ਸਮਝਾਈ ਹੈ। ਆਲਸੋ ਜਿਹੜਾ ਸਮਾਗਮ ਹੋਇਆ ਸੀ ਉਸ ਬਾਰੇ ਵੀ ਜਾਣਕਾਰੀ ਦਿੱਤੀ, ਤੇ ਬਾਕੀ ਜੋ ਵੀ ਪੰਜਾਬ ਦੇ ਵਿੱਚ ਹੋ ਰਿਹਾ ਉਸ ਬਾਰੇ ਵੀ ਸਾਨੂੰ ਪੂਰੀ ਜਾਣਕਾਰੀ ਦਿੱਤੀ। ਥੈਂਕ ਯੂ ਸੋ ਮਚ ਫॉर योर टाइम। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਮੰਡੇ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।